ਅੱਛਾ ਜੀ, ਇੱਕ ਬਾਦਸ਼ਾਹ ਹੁੰਦਾ ਤੇ ਵਜ਼ੀਰ ਨੂੰ ਕਹਿੰਦਾ ਕਿ 3 ਸਵਾਲ ਨੇ, ਤਿੰਨਾਂ ਸਵਾਲਾਂ ਦੇ ਜਵਾਬ ਜਿਹਨੇ ਦਿੱਤੇ ਉਹਨੂੰ ਅੱਧੀ ਸਲਤਨਤ ਜਿਹੜਾ ਉਹ ਦਿੱਤੀ ਜਾਏਗੀ। ਜੇ ਉਹਦੇ ਕੋਈ ਸਵਾਲਾਂ ਦੇ ਜਵਾਬ ਨਾ ਦੇਣ ਹੋਏ ਤੇ ਉਹਦਾ ਸਰ ਜਿਹੜਾ ਨਾ ਉਹ ਕਲਮ ਕੀਤਾ ਜਾਏਗਾ, ਸਿਰ ਲਾ ਦਿੱਤਾ ਜਾਏਗਾ। ਵਜ਼ੀਰ ਜਿਹੜਾ ਉਹ ਲਾਲਚ ਜਾਣ ਕੇ ਹਾਮੀ ਭਰ ਲੈਂਦਾ, ਕਹਿੰਦਾ ਬਾਦਸ਼ਾਹ ਸਲਾਮਤ ਸਾਹਿਬ ਤੁਸੀਂ ਜਿਹੜਾ ਨਾ ਦੱਸੋ ਕਿ 3 ਸਵਾਲ ਜਿਹੜੇ ਨੇ ਉਹ ਕਿਹੜੇ ਨੇ ਔਰ ਉਹਨਾਂ ਦੇ ਜਵਾਬ ਮੈਂ ਦਿਆਂਗਾ। ਬਾਦਸ਼ਾਹ ਦਾ ਪਹਿਲਾ ਸਵਾਲ ਹੁੰਦਾ ਕਿ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਸੱਚਾਈ ਹੈ ਉਹ ਕਿਹੜੀ ਹੈ। ਦੂਜਾ ਜਿਹੜਾ ਸਵਾਲ ਹੈ ਉਹ ਇਹ ਹੁੰਦਾ ਕਿ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਧੋਖਾ ਹੈ ਉਹ ਕਿਹੜਾ ਹੈ। ਤੀਸਰਾ ਸਵਾਲ ਬਾਦਸ਼ਾਹ ਦਾ ਇਹ ਕਿ ਦੁਨੀਆ ਦੀ ਸਭ ਤੋਂ ਮਿੱਠੀ ਚੀਜ਼ ਜਿਹੜੀ ਉਹ ਕਿਹੜੀ ਹੈ। ਵਜ਼ੀਰ ਨੇ ਜਿਤਨੇ ਦਾਨਿਸ਼ਵਰ ਆਹੇ ਸਲਤਨਤ, ਜਿੰਨੇ ਸਿਆਣੇ ਆਹੇ, ਉਹਨਾਂ ਸਾਰਿਆਂ ਨੂੰ ਇਕੱਠਿਆਂ ਕੀਤਾ। ਉਹਨਾਂ ਕੋਲ ਪੁੱਛਿਆ, ਪਹਿਲੇ ਸਵਾਲ ਦਾ ਜਵਾਬ ਕਿਸੇ ਨੂੰ ਨਾ ਆਇਆ। ਦੂਜੇ ਸਵਾਲ ਦਾ ਉਹਨੇ ਜਵਾਬ ਪੁੱਛਿਆ ਵਾ ਦੁਨੀਆ ਦਾ ਸਭ ਤੋਂ ਵੱਡਾ ਧੋਖਾ ਕਿਹੜਾ। ਕਿਸੇ ਨੇ ਆਖਿਆ ਜੀ ਵਜ਼ੀਰ ਸਾਹਿਬ ਮੈਂ ਇਹ ਜਿਹੜਾ ਨਾ ਸਭ ਤੋਂ ਵੱਡਾ ਧੋਖਾ ਦਿੱਤਾ ਹੈ ਔਰ ਇਹ ਮੈਂ ਸਭ ਤੋਂ ਵੱਡਾ ਝੂਠ ਮਾਰਿਆ, ਇਹ ਧੋਖਾ ਹੈ ਜੀ, ਇਹ ਧੋਖਾ ਹੈ। ਪਰ ਗੱਲ ਹੈ ਵਾ ਠੋਸ ਕਿਸੇ ਕੋਲ ਜਵਾਬ ਨਾ ਦੇਣ ਹੋਇਆ। ਤੀਸਰਾ ਜਿਹੜਾ ਸਭ ਤੋਂ ਮਿੱਠੀ ਚੀਜ਼ ਦੁਨੀਆ ਦੀ ਉਹ ਵੀ ਨਾ ਕਿਸੇ ਕੋਲ ਦੇਣ ਹੋਇਆ। ਗੱਲ ਕਿ ਡਰ ਗਏ ਵਜ਼ੀਰ ਜਿਹੜਾ ਨਾ ਭੇਸ ਬਦਲ ਕੇ ਨਿਕਲ ਪੈਂਦਾ, ਕਿਉਂਕਿ ਉਹਨੂੰ ਪਤਾ ਸਵਾਲਾਂ ਦੇ ਜਵਾਬ ਤੇ ਆਏ ਕੋ ਨਹੀਂ ਹੈ ਵੀ, ਤੇ ਬਾਦਸ਼ਾਹ ਨੇ ਜਿਹੜਾ ਵਾਅਦਾ ਕੀਤੇ ਆ ਉਹ ਪੂਰਾ ਨਹੀਂ ਹੋਣਾ ਤੇ ਉਸ ਨੂੰ ਜਿਹੜਾ ਨਾ ਉਹਨੇ ਮੇਰੀ ਗਰਦਨ ਜਿਹੜੀ ਹੈ ਉਹ ਲਵਾ ਛੱਡਣੀ। ਵਜ਼ੀਰ ਨਿਕਲ ਪੈਂਦਾ। ਜਿਹੜੇ ਬਾਹਰ ਨਿਕਲਦਾ ਤੇ ਅੱਗੇ ਜਿਹੜਾ ਨਾ ਕਿਸਾਨ ਇੱਕ ਜ਼ਮੀਨ ਵਾਹੁੰਦਾ ਪਿਆ ਹੁੰਦਾ ਜੋਗ ਨਾਲ, ਤੇ ਉਹਦੇ ਕੋਲੋਂ ਜਿਸਲੇ ਗੁਜ਼ਰਦਾ ਤੇ ਉਹ ਵਜ਼ੀਰ ਨੂੰ ਕਿਸਾਨ ਸਿਆਣ ਲੈਂਦਾ, ਵਾਦਾ ਉਹਨੂੰ ਮਾਰਦਾ, ਬੁਲਾਉਂਦਾ। ਉਹ ਜਿਸਲੇ ਜਾਂਦਾ ਤੇ ਉਹਨੂੰ ਆਖਦਾ ਵਾ ਕਿੱਧਰ ਚੱਲਾਂ ਇਸ ਵੇਲੇ। ਵਜ਼ੀਰ ਕਹਿੰਦਾ ਇੰਜ ਜਿਹੜਾ ਨਾ ਬਾਦਸ਼ਾਹ ਨਾਲ ਵਾਅਦਾ ਕਰ ਬੈਠਾ, ਬਾਦਸ਼ਾਹ ਨਾਲ ਵਾਅਦਾ ਕਰ ਬੈਠਾ, ਲਾਲਚ ਜਾਣਗੇ ਜਿਹੜਾ ਨਾ ਮੈਂ ਆਖਿਆ ਸਵਾਲਾਂ ਦੇ ਜਵਾਬ ਹੈ ਤਿੰਨਾਂ ਦੇ ਮੈਂ ਦਿਆਂਗਾ ਤੇ ਸਲਤਨਤ ਜਿਹੜੀ ਇਹਨੂੰ ਬਾਦਸ਼ਾਹ ਨੇ ਆਖਿਆ ਵਾਦੀ ਸਲਤਨਤ ਉਹਨੂੰ ਦਿੱਤੀ ਜਾਏਗੀ। ਤੇ ਸਵਾਲ ਤੇ ਇੱਕ ਦਾ ਜਵਾਬ ਵੀ ਨਹੀਂ ਦੇਣ ਹੋਇਆ ਤੇ ਹੁਣ ਬਾਦਸ਼ਾਹ ਨੇ ਜਿਹੜਾ ਨਾ ਉਹ ਮੈਨੂੰ ਜ਼ਹਿਰ ਗਰਦਨ ਲਵਾ ਦੇਣੀ, ਮੈਨੂੰ ਮਾਰ ਛੱਡਣਾ। ਇਸ ਵਜ੍ਹਾ ਤੋਂ ਮੈਂ ਸਲਤਨਤ ਛੱਡ ਗਈ, ਨਿਕਲ ਚੱਲਿਆ। ਕਿਸਾਨ ਨੇ ਆਖਿਆ ਬਹਿ ਜਾ। ਪਹਿਲਾ ਸਵਾਲ ਜਿਹੜਾ ਕਿਹੜਾ ਹੈ, ਉਹਨੇ ਆਖਿਆ ਦੁਨੀਆ ਦੀ ਸਭ ਤੋਂ ਵੱਡੀ ਸੱਚਾਈ ਕਿਹੜੀ ਹੈ। ਕਿਸਾਨ ਨੇ ਆਖਿਆ ਦੁਨੀਆ ਦੀ ਸਭ ਤੋਂ ਵੱਡੀ ਸੱਚਾਈ ਜਿਹੜੀ ਉਹ ਮੌਤ ਹੈ। ਉਹਨੇ ਆਖਿਆ ਦੂਜਾ ਸਵਾਲ, ਉਹਨੇ ਆਖਿਆ ਦੂਜਾ ਸਵਾਲ ਇਹ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਧੋਖਾ ਹੈ ਉਹ ਕਿਹੜਾ ਹੈ। ਕਿਸਾਨ ਨੇ ਆਖਿਆ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਧੋਖਾ ਹੈ ਨਾ ਉਹ ਹੈ ਜ਼ਿੰਦਗੀ। ਦੋ ਸਵਾਲਾਂ ਦੇ ਜਵਾਬ ਦੇ ਗਏ ਨਾ ਤੇ ਅੱਗੋਂ ਤੀਸਰੇ ਸਵਾਲ ਦੀ ਜਵਾਬ ਦੀ ਵਾਰੀ ਜਿਹੜਾ ਨਾ ਉਹਨੇ ਕਿਸਾਨ ਨੇ ਨਾ ਕਰ ਛੱਡੀ। ਉਹਨੇ ਆਖਿਆ ਵਾ ਮੈਨੂੰ ਕੀ ਲੱਭੇਗਾ ਜੇ ਮੈਂ ਤੈਨੂੰ ਤਿੰਨਾਂ ਸਵਾਲਾਂ ਦੇ ਜਵਾਬ ਦੇ ਸਕਦਾ। ਵਜ਼ੀਰ ਕਹਿੰਦਾ ਭਾਈ ਜਾਨ ਵੀ ਬਚਾਣੀ ਤੇ ਸਵਾਲ ਦਾ ਜਵਾਬ ਵੀ ਜਿਹੜਾ ਨਾ ਉਹ ਤੀਜੇ ਦਾ ਲਾਜ਼ਮੀ ਚਾਹੀਦਾ। ਵਜ਼ੀਰ ਕਹਿੰਦਾ ਜਿਸਲੇ ਜਿਹੜਾ ਨਾ ਤੂੰ ਮੈਨੂੰ ਸਵਾਲ ਦਾ ਤੀਜੇ ਦਾ ਜਵਾਬ ਦਿੱਤਾ ਤੇ ਤੈਨੂੰ ਮੈਂ ਜਿਹੜਾ ਉਹ ਜਿਹੜਾ ਘੋੜਿਆਂ ਦਾ ਸਤੱਬਲ ਹੋਵੇਗਾ ਨਾ ਮੇਰਾ, ਅੱਧੀ ਸਲਤਨਤ ਦੀ ਜਿਹੜਾ ਹੋਵੇਗਾ ਉਹਦਾ ਕੰਟਰੋਲਰ, ਉਹਦਾ ਸਮਝੋ ਮਾਲਕ ਤੂੰ ਹੋਵੇਗਾ। ਕਿਸਾਨ ਜਿਸ ਵੇਲੇ ਸਤੱਬਲ ਤੇ ਨਹੀਂ ਨਾ ਮੰਨਦਾ ਹੈ ਵੀ, ਕਿਉਂਕਿ ਵਜ਼ੀਰ ਕਹਿੰਦਾ ਕਿ ਜਿਹੜੀ ਅੱਧੀ ਸਲਤਨਤ ਮੈਨੂੰ ਲੱਭਣੀ ਹੈ ਉਹਦੇ ਜਿਹੜਾ ਘੋੜਿਆਂ ਦਾ ਸਤੱਬਲ ਹੋਵੇਗਾ ਉਹਦਾ ਮਾਲਕ ਮੈਂ ਤੈਨੂੰ ਬਣਾਉਂਦਾ। ਕਿਸਾਨ ਨੂੰ ਕਹਿੰਦਾ, ਕਿਸਾਨ ਕਹਿੰਦਾ ਨਹੀਂ। ਵਜ਼ੀਰ ਸੋਚਦਾ ਕਿ ਸਵਾਲ ਦਾ ਜਵਾਬ ਜ਼ਰੂਰੀ ਹੈ, ਜੇ ਨਾ ਸਵਾਲ ਦਾ ਜਵਾਬ ਆਇਆ ਤੇ ਜਿਹੜਾ ਨਾ ਬਾਦਸ਼ਾਹ ਨਹੀਂ ਛੱਡਣਾ ਹੈ ਵੀ ਤੇ ਇਹਨੂੰ ਅੱਧੀ ਸਲਤਨਤ ਦੀ ਆਫਰ ਕਰਨੀ ਹੈ। ਵਜ਼ੀਰ ਕਹਿੰਦਾ ਕਿ ਜਿਹੜੀ ਅੱਧੀ ਸਲਤਨਤ ਮੈਨੂੰ ਲੱਭਣੀ ਹੈ ਨਾ, ਕਿਸਾਨ ਨੂੰ ਕਹਿੰਦਾ ਉਹਦੇ ਜੋ ਅੱਧ ਜਿਹੜਾ ਉਹ ਤੇਰਾ ਹੋਵੇਗਾ ਤੇ ਸਵਾਲ ਦਾ ਜਵਾਬ ਦੇ। ਕਿਸਾਨ ਕਹਿੰਦਾ ਨਹੀਂ। ਵਜ਼ੀਰ ਸੋਚਦਾ ਇਹ ਤਾਂ ਖੁਆਬ ਪਿਆ ਦੇਖਦਾ ਕਿ ਜਿਹੜੀ ਅੱਧੀ ਸਲਤਨਤ ਮੈਨੂੰ ਲੱਭਣੀ ਹੈ ਉਹ ਸਾਰੀ ਦੀ ਸਾਰੀ ਇਹਨੂੰ ਮੈਂ ਦਿਆਂ ਤੇ ਤਾਂ ਇਹ ਸਵਾਲ ਦਾ ਜਵਾਬ ਦੇ। ਵਜ਼ੀਰ ਉੱਠ ਕੇ ਟੁਰ ਪੈਂਦਾ। ਜਿਸਲੇ ਟੁਰਦਾ ਤੇ ਉਹਦੇ ਕੋਲ ਕਿਸਾਨ ਦੇ ਇੱਕ ਪਿਆਲਾ ਪਿਆ ਹੁੰਦਾ ਦੁੱਧ ਦਾ ਤੇ ਪਰਾਂ ਕੁੱਤਾ ਹੁੰਦਾ। ਕੁੱਤਾ ਜਿਹੜਾ ਉਹ ਆਣ ਕੇ ਪਿਆਲੇ 'ਚ ਦੁੱਧ ਪੀਣ ਲੱਗ ਪੈਂਦਾ ਤੇ ਕੁੱਤਾ ਜਿਹੜਾ ਨਾ ਉਹ ਜਿਸਲੇ ਦੁੱਧ ਪੀਣ ਲੱਗ ਪੈਂਦਾ ਤੇ ਕਿਸਾਨ ਜਿਹੜਾ ਉਹਨੂੰ ਆਖਦਾ ਕਿ ਚੱਲਾ ਤੇ ਤੂੰ ਐਂ ਬਰਲ ਇੰਨਾ ਸੋਚ ਲਈ ਕਿ ਬਾਦਸ਼ਾਹ ਨੇ ਜਿਹੜਾ ਨਾ ਬੰਦੇ ਛੱਡ ਕੇ ਭਾਵੇਂ ਦੂਜੀ ਸਲਤਨਤ ਜੀ ਤੀਜੀ ਜੀ ਟੁਰ ਗਿਆ ਤੈਨੂੰ ਢੂੰਡ ਲਿਆਉਣਾ, ਤੈਨੂੰ ਛੱਡਣਾ ਕੋਈ ਨਹੀਂ, ਇੰਨਾ ਯਾਦ ਰੱਖੀ। ਕੁੱਤਾ ਜਿਹੜਾ ਉਹ ਦੁੱਧ ਪੀ ਕੇ ਸਮਝੋ ਅੱਧਾ ਦੁੱਧ ਪੀ ਕੇ ਪਰਾਂ ਟੁਰ ਜਾਂਦਾ, ਪਿਆਲੇ 'ਚ ਦੁੱਧ ਲਈ ਪਿਆ ਹੁੰਦਾ। ਵਜ਼ੀਰ ਜਿਹੜਾ ਉਹ ਪਿਛਾਂ ਪਰਤਦਾ ਤੇ ਇਹਨੂੰ ਆਫਰ ਕਰਦਾ ਕਿ ਜਿਹੜੀ ਮੈਨੂੰ ਅੱਧੀ ਸਲਤਨਤ ਲੱਭਣੀ ਹੈ ਨਾ ਉਹ ਸਾਰੀ ਦੀ ਸਾਰੀ ਤੇਰੀ, ਤੀਸਰੇ ਸਵਾਲ ਦਾ ਜਵਾਬ ਦੇ। ਕਿਸਾਨ ਕਹਿੰਦਾ ਨਹੀਂ, ਇਹ ਜਿਹੜਾ ਦੁੱਧ ਬਚਿਆ ਨਾ
प्याले च, कुत्ते अद्धा पीता है ते अद्धा छड्डेआ सू। ਇਹ ਜਿਹੜਾ ਦੁੱਧ ਹੈ ਨਾ ਪਿਆਲੇ ਵਾਲਾ, ਇਹ ਪੀ ਜਾ ਤੇ ਤੈਨੂੰ ਮੈਂ ਤੀਸਰੇ ਤੇਰੇ ਸਵਾਲ ਦਾ ਜਵਾਬ ਦੇ ਸਕਣਾ। ਇੱਕ ਵਾਰ ਤੇ ਝਿਜਕਦਾ ਵਜ਼ੀਰ, ਪਰ ਫਿਰ ਜਿਸਲੇ ਉਹਦੇ ਜ਼ਹਿਨ ਜੋ ਗੱਲ ਆਉਂਦੀ ਨਾ ਬਾਦਸ਼ਾਹ ਨੇ ਛੱਡਣਾ ਕੋਈ ਨਹੀਂ ਹੈ ਜਿੱਥੇ ਵੀ ਟੁਰ ਗਿਆ। ਵਜ਼ੀਰ ਜਿਹੜਾ ਉਹ ਪਿਆਲਾ ਚੁੱਕ ਕੇ ਦੁੱਧ ਪੀ ਛੱਡਦਾ, ਪੀ ਕੇ ਤੇ ਉਹਦੇ ਵੱਲ ਤੱਕਦਾ ਤੇ ਕਹਿੰਦਾ ਕਿ ਤੀਸਰੇ ਸਵਾਲ ਦਾ ਜਵਾਬ। किसान कहता तीसरे सवाल का जवाब है कि दुनिया की सब तो मिठी जी चीज़ है ना वो इंसान की गरज है, जिदे वास्ते वो जलील तरीन भी काम कर जाता है। तो गल है कि लालच जोड़ा वो कहते बुरी बला है। किसान ने तिना सवालों के जवाब उन्होंने दिते कि दुनिया की सब तो वड्डी सच्चाई जी वो मौत है, दुनिया का सब तो वड्डा जोड़ा धोखा है वो जिंदगी है, और दुनिया की सब तो मिठी चीज़ जी वो इंसान की गरज है, जिदे वास्ते वो जलील तरीन काम भी कर जाता है। अच्छा जी, टाइम हो गया 5:50। अल्हम्दुलिल्लाह फजर की नमाज पढ़ ली। मौसम जोड़ा दिन ब दिन ठंडा हो जाता है, खूबसूरत दिन लगा हो गया। बिस्मिल्लाहिर्रहमानिर्रहीम, अस्सलाम वालेकुम रहमतुल्लाहि व बरकातहू। मेरे सारे दोस्त ठीक ठाक होंगे, अल्लाह का शुक्र है। असीं ठीक ठाक अल्लाह का नाम लैके आज वीडियो करना शुरू। अच्छा जी, दिन है मंडे का 7 अक्तूबर 2024 ते टाइम हो गया जी 7:30 का। नाले ब्रेकफास्ट का माशाल्लाह हैवी ब्रेकफास्ट जेड़ा ना अज रेडी है। ते भाई ने अज स्कूल भी जाना, बैक टू स्कूल। हैप्पी खुश है मुंडा जी, खुश है। 2 छुट्टियां कीतियां, खुश होए। 3 तेरियां 3 होंदियां ने, वीकेंड 2 छुट्टियां ना होंदा। माशाल्लाह जी, मिठी खीर बड़ी बहुत ही वधिया ते खासकर जेड़ा ना ठंडी हुई जेड़ी फ्रिज च ओदा टेस्ट हो रही होंदा। खीर टाइम मजेदार, खीर टाइम मजेदार। मीठा मीठा है मेरे मोहम्मद का नाम, मीठा मीठा है मेरे मोहम्मद का नाम। उन पे लाखों करोड़ों दरूद व सलाम। मीठा मीठा है मेरे मोहम्मद का नाम, उन पे लाखों करोड़ों दरूद व सलाम। वक्त लाए खुदा जाए दरबार पर, और खड़े हो के रोज़ाए सरकार पर पेश मिल कर करें हम दरूद व सलाम। उन पे लाखों करोड़ों दरूद व सलाम। मीठा मीठा है मेरे मोहम्मद का नाम, उन पे लाखों करोड़ों दरूद व सलाम। अच्छा जी, उम्मीद है कि आज की वीडियो तुहानूं पसंद आवे। जो व्लॉग पसंद आवे तो चैनल नूं सबसक्राइब कर लियो, दुआवां याद रखियो। हसदे रहो, वसदे रहो, सदा खुश रहो। मिलने वेरी सून। सी यू लेटर एलिगेटर इन ए वाइल्ड क्रोकोडाइल। चलो वा चलो, मजन तकरीबन जड़ा 8-10 मिनट होए न बैठे। हाँ 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 इधर चाड़निया नहीं आवन देन। आ दूजी तो बिच वड़ गई आ।